ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅੱਜ ਅਸੀਂ 5ਵੇਂ ਸ਼ਲੋਕ ਦੇ ਨਾਲ ਹਾਜ਼ਰ ਹੋਏ ਹਾਂ। ਫਰੀਦਾ ਦਰ ਦਰਵੇਸ਼ੀ ਗਾਖੜੀ, ਚੱਲਾਂ ਦੁਨੀਆ ਭੱਤ, ਤੇ ਬਨ ਉਠਾਈ ਪੋਟਲੀ, ਕਿੱਥੇ ਵੰਜਾਂ ਘੱਤ। ਫਰੀਦਾ ਐ ਫਰੀਦ, ਦਰ ਬੂਹੇ ਤੇ ਦਰਵੇਸ਼ੀ ਦੇ ਬੂਹੇ ਤੇ, ਗਾਖੜੀ ਬੜਾ ਔਖਾ ਹੈ, ਮੁਸ਼ਕਿਲ ਏ, ਚੱਲਾਂ ਦੁਨੀਆ ਭੱਤ ਤੋਂ ਮੁਰਾਦ ਵਾਂਗ, ਦੁਨੀਆ ਵਾਕਣ ਟੁਰਦਿਆਂ ਹੋਇਆਂ। ਇਹ ਦੁਨੀਆ ਦੇ ਲਾਲਚ ਲੈ ਕੇ ਟੁਰਦਿਆਂ ਹੋਇਆਂ ਦਰਵੇਸ਼ੀ ਦੇ ਬੂਹੇ 'ਤੇ ਜਾਣਾ ਨਾਮੁਮਕਿਨ ਹੈ, ਬੜਾ ਔਖਾ ਹੈ। ਅਤੇ ਬਨ ਉਠਾਈ ਪੋਟਲੀ, ਕਿੱਥੇ ਵੰਜਾਂ ਘੱਤ, ਕਿ ਜਿਹੜੀ ਇਹ ਦਰਵੇਸ਼ੀ ਦੀ ਪੰਡ ਚਾਣੀ ਐਡੀ ਸੌਖੀ ਨਹੀਂ, ਐਡੀ ਜਿਹੜੀ ਆਸਾਨ ਨਹੀਂ। ਅਤੇ ਜਦੋਂ ਚਾਹ ਲਈਏ ਅਤੇ ਉਸ ਤੋਂ ਬਾਅਦ ਵੰਜਾਂ ਜਾਵਾਂ ਘੱਤ ਕਿੱਥੇ ਸੁੱਟੀਏ। ਯਾਨੀ ਕਿ ਇਹ ਫਰੀਦਾ, ਇਹ ਦਰਵੇਸ਼ੀ ਦੇ ਬੂਹੇ 'ਤੇ ਅੱਪੜਨ ਲਈ ਸਾਨੂੰ ਬੜੀਆਂ ਔਕੜਾਂ ਅਤੇ ਬੜੀਆਂ ਮੁਸੀਬਤਾਂ ਅਤੇ ਬੜੀਆਂ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ। ਜਦੋਂ ਇਨਸਾਨ ਦਰਵੇਸ਼ੀ ਦੇ ਬੂਹੇ 'ਤੇ ਪਹੁੰਚ ਜਾਂਦਾ ਹੈ ਨਾ, ਅਤੇ ਦਰਵੇਸ਼ੀ ਦੀ ਪੰਡ ਚੁੱਕ ਕੇ ਸਿਰ 'ਤੇ ਰੱਖ ਲੈਂਦਾ, ਅਤੇ ਫਿਰ ਇਹ ਦਰਵੇਸ਼ੀ ਦੀ ਪੰਡ ਜਿਹੜੀ ਹੈ ਨਾ, ਇਹਨੂੰ ਸੱਟਣਾ ਬੜਾ ਔਖਾ ਹੋ ਜਾਂਦਾ ਹੈ। ਕਿਉਂਕਿ ਦੁਨੀਆ ਦੇ ਵਿੱਚ ਆ ਕੇ ਆਪਣੀ ਆਪਣੀ ਮੈਂ ਨੂੰ ਖ਼ਤਮ ਕਰਕੇ, ਆਪਣੀ ਮੈਂ ਨੂੰ ਮਾਰ ਕੇ, ਅਤੇ ਇਨਸਾਨ ਜਦੋਂ ਇਸ ਦਰਵੇਸ਼ੀ ਦੀ ਪੰਡ ਨੂੰ ਸਿਰ 'ਤੇ ਰੱਖ ਲੈਂਦਾ ਹੈ ਨਾ, ਅਤੇ ਫਿਰ ਇਸ ਹੁਣ ਪੰਡ ਨੂੰ ਸਿਰ ਤੋਂ ਲਾਹ ਕੇ ਸੁੱਟਣਾ ਇਹ ਉਹਦੇ ਲਈ ਬਹੁਤ ਔਖਾ ਹੋ ਜਾਂਦਾ ਹੈ। ਜਦੋਂ ਬੰਦਾ ਦਰਵੇਸ਼ੀ ਦੀ ਲੈਣ 'ਤੇ ਚੜ੍ਹ ਜਾਏ ਨਾ, ਅਤੇ ਫਿਰ ਉਹਦੇ ਵਾਸਤੇ ਦੁਨੀਆ ਦੀ ਦੌਲਤ, ਇਹ ਮਾਲੋ ਜ਼ਰ, ਇਹ ਕੋਈ ਮਾਇਨੇ ਨਹੀਂ ਰੱਖਦੀ। ਅਤੇ ਜਿਹੜਾ ਦਰਵੇਸ਼ ਬਣ ਜਾਂਦਾ ਹੈ, ਉਸ ਨੂੰ ਫਿਰ ਦੁਨੀਆ ਦੇ ਨਾਲ ਕਿਸੇ ਕਿਸਮ ਦੀ ਮੋਹ, ਕਿਸੇ ਕਿਸਮ ਦਾ ਪਿਆਰ, ਕਿਸੇ ਕਿਸਮ ਦਾ ਲਾਲਚ ਬਿਲਕੁਲ ਨਹੀਂ ਰਹਿ ਜਾਂਦਾ।